ਈਰਾਨ ਦੇ ਉੱਤੇ ਹੁਣ ਤੱਕ ਅਮਰੀਕਾ $25 ਬਿਲੀਅਨ ਸਪੈਂਡ ਕਰ ਚੁੱਕਾ ਹੈਗਾ। ਇਹ ਪੈਂਟਾਗਨ ਦੇ ਆਫੀਸ਼ੀਅਲਸ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਸੋ ਫਾਰ 60 ਦਿਨ ਹੋ ਚੱਲੇ ਆ, 60 ਦਿਨਾਂ 'ਚ $25 ਬਿਲੀਅਨ ਬੀ ਲਾਈਕ ਬॉय ਖਰਚ ਹੋ ਚੁੱਕਾ ਹੈਗਾ। ਕਾਸਟ ਐਸਟੀਮੇਟ ਕੇਮ ਆਇਆ ਜਦੋਂ ਆਇਆ ਹੈਗਾ ਆ, ਇਹ ਸਪੈਸ਼ਲੀ ਪੈਂਟਾਗਨ ਕੰਟਰੋਲਰ ਜੋ ਹੈਗੇ ਆ ਯੂਲਸ ਹਰਸ 3, ਉਹ ਟੈਸਟੀਫਾਈ ਕਰ ਰਹੇ ਸੀ ਹਾਊਸ ਆਰਮ ਸਰਵਿਸ ਕਮੇਟੀ ਦੇ ਅੱਗੇ, ਤੇ ਨਾਲ ਉਹਨਾਂ ਦੇ ਡਿਫੈਂਸ ਸੈਕਟਰੀ ਪੀਟ ਹੈਕਸ ਤੇ ਜੁਆਇੰਟ ਚੀਫ ਆਫ ਸਟਾਫ ਚੇਅਰਮੈਨ ਡੈਨ ਕੇਨ ਵੀ ਸੀਗੇ। ਤੇ ਕਹਿੰਦੇ ਵੀ ਹੁਣ ਤੱਕ $25 ਬਿਲੀਅਨ ਆਪਰੇਸ਼ਨ F1 ਫੇਰੀ ਜੋ ਆ ਉਹਦੇ ਉੱਤੇ ਖਰਚ ਹੋ ਚੁੱਕਾ ਹੈਗਾ ਆ। ਟੌਪ ਦੇ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਐਡਮ ਸਮਿਥ ਜੋ ਵਾਸ਼ਿੰਗਟਨ ਦੇ ਆ, ਉਹਨਾਂ ਨੇ ਇਸ ਜੋ ਜਦੋਂ ਹੀਅਰਿੰਗ ਚੱਲ ਰਹੀ ਸੀ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਹੈਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਾਂਗਰਸ ਨੂੰ ਅਪਡੇਟ ਹੀ ਨਹੀਂ ਕੀਤਾ ਕਿ ਕਿੰਨੇ ਕੁ ਪੈਸੇ ਜਿਹੜੇ ਆ ਉਹ ਜੰਗ ਦੇ ਉੱਤੇ ਲੱਗ ਚੁੱਕੇ ਆ ਜਾਂ ਆਉਣ ਵਾਲੇ ਸਮੇਂ 'ਚ ਲੱਗਣੇ ਹੈਗੇ ਆ, ਤੇ ਕੀ ਡਿਫੈਂਸ ਡਿਪਾਰਟਮੈਂਟ ਜਿਹੜੀ ਆ ਉਹ ਕਾਂਗਰਸ ਨੂੰ ਪੁੱਛਣ ਨੂੰ ਉਹਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਤੇ ਇੰਨੇ ਜੇ ਸਪਲੀਮੈਂਟ ਫੰਡਿੰਗ ਸਾਨੂੰ ਚਾਹੀਦੀ ਆ ਜਾਂ ਫਾਈਨੈਂਸ ਚਾਹੀਦੀ ਹੈਗੀ ਆ ਔਨਗੋਇੰਗ ਕਨਫਲਿਕਟ ਦੇ ਉੱਤੇ। ਸੋ ਕਹਿੰਦੇ ਵੀ ਅਸੀਂ ਇੱਕ ਤਰ੍ਹਾਂ ਨਾਲ ਸਪਲੀਮੈਂਟਲ ਜੋ ਖਰਚਾ ਹੋਊਗਾ ਉਹ ਉਸ ਨੂੰ ਫਾਰਮੂਲੇਟ ਕਰਾਂਗੇ, ਤੇ ਜਦੋਂ ਕਾਂਗਰਸ ਦੇ ਕੋਲ ਆਊਗਾ ਤੇ ਉਹਦੇ ਜਿਹੜਾ ਪੂਰੀ ਕਾਸਟ ਕਿੰਨੀ ਆ ਉਹਦੇ ਤੇ ਡਿਪੈਂਡ ਕੀਤਾ ਜਾਊਗਾ ਤੇ ਫਿਰ ਉਸ ਨੂੰ ਅਪਰੂਵ ਕੀਤਾ ਜਾਊਗਾ। ਮਾਰਚ ਮਹੀਨੇ ਦੇ ਵਿੱਚ ਪੈਂਟਾਗਨ ਨੇ ਕਾਂਗਰਸ ਨੂੰ ਇਹ ਦੱਸਿਆ ਸੀ ਵੀ ਜੰਗ ਦੇ ਉੱਤੇ $11.3 ਬਿਲੀਅਨ ਪਹਿਲੇ 6 ਦਿਨਾਂ 'ਚ ਲੱਗ ਗਏ ਹੈਗੇ ਆ। ਸੋ ਗੈਸ ਪ੍ਰਾਈਸਿਸ ਹਜੇ ਵੀ ਬਹੁਤ ਉੱਪਰ ਨੂੰ ਜਾ ਰਹੀਆਂ ਹੈਗੀਆਂ, ਕੱਲਾ USA ਦੇ ਵਿੱਚ ਨਹੀਂ, ਪੂਰੇ ਅਰਾਊਂਡ ਦਾ ਗਲੋਬ, ਕਿਉਂਕਿ ਸਟੇਟ ਆਫ ਹਾਰਮੋਜ਼ ਹਜੇ ਵੀ ਬੰਦ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਹੀ ਤੇ ਹੋਰ ਜਿਹੜੇ ਟੌਪ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਫੀਸ਼ੀਅਲਸ ਆ, ਉਹਨਾਂ ਨੇ ਇੱਕ ਐਨਰਜੀ ਇੰਡਸਟਰੀ ਐਗਜ਼ੀਕਿਊਟਿਵਸ ਦੇ ਨਾਲ ਮੀਟਿੰਗ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਤੇਲ ਦੀ ਸਪਲਾਈ ਆ ਆਪਾਂ ਜ਼ਿਆਦਾ ਉਹ ਕਰ ਸਕਦੇ ਹੈਗੇ, ਪ੍ਰੋਡਿਊਸ ਜ਼ਿਆਦਾ ਕਰ ਸਕਦੇ ਹੈਗੇ ਆ। ਤੇ ਅੱਜ ਸਵੇਰੇ ਟਰੰਪ ਉਹਨਾਂ ਨੇ ਈਰਾਨ ਨੂੰ ਇੱਕ ਵਾਰੀ ਫਿਰ ਜਿਹੜਾ ਆ ਟਵੀਟ ਕਰਕੇ ਧਮਕੀ ਦਿੱਤੀ ਆ, ਵਾਰਨਿੰਗ ਦਿੱਤੀ ਆ ਵੀ ਬੈਟਰ ਗੈਟ ਸਮਾਰਟ ਸੂਨ, ਜਲਦੀ ਤੋਂ ਜਲਦੀ ਤੇਜ਼ ਬੁੱਧੀ ਵਾਲੇ ਬਣੋ ਤੇ ਜਿਹੜੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਆ ਉਹਦੇ ਉੱਤੇ ਐਗਰੀ ਕਰੋ, ਨਹੀਂ ਤਾਂ ਅਸੀਂ ਫਿਰ ਅਟੈਕ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਹਰਜੋਤ ਸਿੰਘ ਜੀ, ਇਸ ਨੂੰ ਲੈ ਕੇ ਡੈਫੀਨਿਟਲੀ ਜਿਹੜੀ ਉਹ ਚੱਲ ਰਹੀ ਆ ਈਰਾਨ ਨੂੰ ਜਿਹੜੀ ਲੈ ਕੇ ਡਿਪਲੋਮੇਸੀ ਆ, ਉਹ ਅਜੇ ਪੂਰੀ ਤਰ੍ਹਾਂ ਤਣ ਪੱਤਣ ਤਾਂ ਨਹੀਂ ਜਿਹੜੀ ਕਿਸੇ ਪਾਸੇ ਜਿਹੜੀ ਉਹ ਲੱਗੀ। ਸੋ ਬਲੋਕੇਡ ਨੂੰ ਐਕਸਟੈਂਡ ਕਰਨ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਜਿਹੜਾ ਹਰਜੋਤ ਸਿੰਘ ਜੀ ਚੱਲ ਰਹੀਆਂ। ਪੀਟ ਹੈਗਸੈਥ ਨੂੰ ਜਿਹੜੇ ਸਵਾਲ ਆ ਉਹ ਇਸ ਟਾਈਮ ਲਾਅ ਮੇਕਰਸ ਦੇ ਦੁਆਰਾ ਆ ਰਹੇ ਨੇ ਵੀ ਪਹਿਲੀ ਵਾਰ ਵੀ ਜਿਹੜੀ ਮਿਲਟਰੀ ਐਸਕਲੇਸ਼ਨ ਆ ਜਿਹੜੀ ਈਰਾਨ ਤੇ ਇਜ਼ਰਾਈਲ ਨੂੰ ਲੈ ਕੇ ਆ, ਵੀ ਉਸ ਨੂੰ ਲੈ ਕੇ ਅੱਗੇ ਕੀ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਵੀ ਇਹ ਇੱਦਾਂ ਤਾਂ ਨਹੀਂ ਵੀ ਕਿਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਅੱਗੇ ਜਿਹੜਾ ਉਹ ਬਣਨਾ ਕੀ ਆ, ਵੀ ਇਹ ਹੋਰ ਜ਼ਿਆਦਾ ਕੰਮ ਵਧਣ ਵਾਲਾ ਤਾਂ ਨਹੀਂ ਆ। ਇਹਦੇ ਕਰਕੇ ਜਿਹੜੀ ਸਿਚੁਏਸ਼ਨ ਆ ਉਹ ਇਸ ਤਰੀਕੇ ਦੀ ਜਿਹੜੀ ਉਹ ਬਣੀ ਹੈਗੀ ਆ, ਤੇ ਈਰਾਨ ਨੂੰ ਲੈ ਕੇ ਅਜੇ ਵੀ ਕੋਈ ਤਣ ਪੱਤਣ ਜਿਹੜੀ ਗੱਲ ਲੱਗੀ ਨਹੀਂ ਆ। ਉਧਰ ਈਰਾਨ ਨੇ ਜਿਹੜਾ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖੋ ਵੀ ਕਿੱਡੀ ਅਚੰਭੇ ਵਾਲੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਆ। ਇੱਕ ਪਾਸੇ ਈਰਾਨ ਤੇ ਅਮਰੀਕਾ 'ਚ ਸਮਝੌਤਾ ਕਰਾ ਰਿਹਾ ਹੈ ਪਾਕਿਸਤਾਨ, ਦੂਜੇ ਪਾਸੇ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਸਮਝੌਤਾ ਕਰਾਉਣ ਦੇ ਲਈ ਈਰਾਨ ਅੱਗੇ ਆਇਆ ਹੈ। ਹੁਣ ਇਹ ਕੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਹੈ, ਮੈਨੂੰ ਲੱਗਦਾ ਕਿਸੇ ਦੇ ਨੂੰ ਵੀ ਜਿਹੜੀ ਉਹ ਸਮਝ ਆ ਉਹ ਨਹੀਂ ਆ ਰਹੀ ਹੈਗੀ। ਹੈਗਸੈਥ ਹੁਣਾਂ ਨੇ ਇਹ ਕਿਹਾ ਆ ਵੀ ਅਸੀਂ ਟੋਟਲੀ ਵਿਨ ਕਰ ਰਹੇ ਹਾਂ ਇਸ ਜਿਹੜੀ ਉਹ ਵਾਰ ਨੂੰ, ਤੇ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ $1 ਬਿਲੀਅਨ ਆਲਰੇਡੀ ਇਸ ਦੇ ਉੱਤੇ ਲੱਗ ਚੁੱਕੇ ਹੈਗੇ ਆ, ਤੇ ਅਜੇ ਲੜਾਈ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਹੈਗਾ। ਆਲਦੋ ਸੀਜ਼ਫਾਇਰ ਜਿਹੜੀ ਉਹ ਚੱਲ ਰਹੀ ਆ, ਹਰ ਇੱਕ ਜਣਾ ਆਪੋ ਆਪਣੀਆਂ ਪੋਜੀਸ਼ਨਸ ਆ ਉਸ ਨੂੰ ਸਟਰੋਂਗ ਕਰਨ ਦੇ ਵਿੱਚ ਲੱਗਾ ਜਿਹੜਾ ਹੋਵੇਗਾ। ਈਰਾਨ ਕਹਿੰਦਾ ਵੀ ਜੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ, ਪਰ ਜਿਹੜਾ ਅਮਰੀਕਾ ਆ ਜੇ ਹਾਲ ਦੀ ਘੜੀ ਇਹ ਗੱਲਾਂ ਨੂੰ ਜਿਹੜਾ ਸਵੀਕਾਰ ਨਹੀਂ ਕਰ ਰਹੇ ਹੈਗੇ। ਕੱਲ ਜਰਮਨ ਦੇ ਪ੍ਰਾਈਮ ਮਿਨਿਸਟਰ ਨੇ, ਚਾਂਸਲਰ ਨੇ ਕਿਹਾ ਸੀਗਾ ਵੀ ਸਟ੍ਰੈਟਜੀ ਨਹੀਂ ਹੈਗੀ ਅਮਰੀਕਾ ਦੇ ਕੋਲ। ਅੱਜ ਸਵੀਡਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਲਫ ਕ੍ਰਿਸਟਰਸਨ, ਉਹਨਾਂ ਨੇ ਵੀ ਇਹੀ ਚੀਜ਼ ਕਹਿ ਦਿੱਤੀ ਵੀ ਕਹਿੰਦੇ ਵੀ ਕੋਹਰੈਂਟ ਸਟ੍ਰੈਟਜੀ ਉਹ ਇਸ ਟਾਈਮ ਇਸ ਲੜਾਈ ਦੇ ਵਿੱਚ ਈਰਾਨ ਦੇ ਨਾਲ ਜੋ ਲੱਗੀ ਹੋਈ ਆ US ਦੀ, ਉਹਦੇ ਵਿੱਚ ਉਹ ਲੈਕ ਕਰ ਰਹੇ ਹੈਗੇ ਆ। ਉੱਥੋਂ ਦੇ ਇੱਕ ਰੇਡੀਓ ਦੇ ਨਾਲ ਗੱਲ ਕਰਦੇ ਹੋਏ
ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਇਹ ਅਜੇ ਤੱਕ ਪਤਾ ਨਹੀਂ ਆ ਵੀ ਕਲੀਅਰ ਨਹੀਂ ਹੈਗਾ ਵੀ ਜਿਹੜਾ ਵਾਸ਼ਿੰਗਟਨ ਆ ਯਾਨੀ ਕਿ ਅਮਰੀਕਾ ਆ ਉਹ ਕਿਹੜੇ ਆਬਜੈਕਟਿਵ ਪੂਰੇ ਕਰਨਾ ਚਾਹੁੰਦਾ ਆ। ਤੇ ਉਹਨਾਂ ਨੇ ਕਿਹਾ ਵੀ ਰਾਈਟ ਨਾਓ ਆਈ ਐਮ ਸਟਰਗਲਿੰਗ ਟੂ ਸੀ ਐਨੀ ਕੋਹਰੈਂਟ ਸਟ੍ਰੈਟਜੀ ਬਿਹਾਈਂਡ ਦਿਸ, ਇਹ ਸਵੀਡਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਆ। ਯੂਰਪ ਹਰਜੋਤ ਸਿੰਘ ਜੀ ਇੱਕ ਸੁਰ ਨਜ਼ਰ ਆ ਰਿਹਾ ਇਸ ਟਾਈਮ ਯੂਐਸ ਦੇ ਉਲਟ, ਖਾਸ ਕਰਕੇ ਇਸ ਈਰਾਨ ਨੂੰ ਜਿਹੜਾ ਉਹ ਲੈ ਕੇ। ਕੱਲ ਜਿਹੜਾ ਯੂਕੇ ਦਾ ਕਿੰਗ ਆਇਆ ਸੀਗਾ ਉਹਨੇ ਵੀ ਆ ਕੇ ਅਮਰੀਕਾ ਨੂੰ ਨਾਟੋ ਦਾ ਸਹਿਯੋਗੀ ਬਣਨ ਦੇ ਲਈ ਤੇ ਇਸ ਦੇ ਨਾਲ ਯੂਕਰੇਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਗੁਹਾਰ ਜਿਹੜੀ ਉਹ ਲਾਈ ਸੀ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ 'ਚ ਕਿੰਨੇ ਮਿਲੀਅਨ ਲੋਕ ਨੋ ਕਿੰਗਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀ, ਪਰ ਕੱਲ ਅਮਰੀਕਾ ਦੇ ਵਿੱਚ ਅਮਰੀਕਾ ਦੇ ਸਦਨ ਦੇ ਵਿੱਚ ਇੱਕ ਕਿੰਗ ਆ ਕੇ ਜਿਹੜਾ ਆ ਉਹ ਭਾਸ਼ਣ ਦੇ ਕੇ ਗਿਆ ਹੈਗਾ ਆ। ਸੋ ਇਹ ਵੀ ਇੱਕ ਪੁਆਇੰਟ ਨੋਟ ਕਰਨ ਵਾਲਾ ਨਾਲ ਦੇ ਨਾਲ ਜਿਹੜਾ ਉਹ ਹੈਗਾ ਆ। ਯੂਐਨ ਜਿਹੜਾ ਹਰਜੋਤ ਸਿੰਘ ਜੀ ਇਹ ਰਿਪੋਰਟ ਕਰ ਰਿਹਾ ਵੀ ਈਰਾਨ ਦੀ ਇਸ ਲੜਾਈ ਦੇ ਨਾਲ ਇਸ ਟਾਈਮ ਜਿਹੜੀ ਫੂਡ ਦਾ ਕ੍ਰਾਈਸਿਸ ਆ ਬਹੁਤ ਵੱਡੇ ਪੱਧਰ ਦੇ ਉੱਤੇ ਵਧਣ ਵਾਲਾ ਆ। ਤੁਸੀਂ ਦੁਨੀਆ ਦੇ ਤਕਰੀਬਨ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਜਾਂ ਦੁਨੀਆ ਦੇ ਵਿੱਚ ਇਹ ਜਿਹੜੀ ਚਰਚਾ ਹੈ ਹੁਣ ਤੇਜ਼ ਹੋ ਚੁੱਕੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੂਡ ਕ੍ਰਾਈਸਿਸ ਆਉਣ ਵਾਲਾ ਹੈਗਾ ਆ। ਕੱਲ ਵਾਲ ਸਟਰੀਟ ਜਰਨਲ ਵੀ ਜਿਹੜਾ ਇਹੀ ਚੀਜ਼ ਨੂੰ ਰਿਪੋਰਟ ਕਰ ਰਿਹਾ ਸੀਗਾ ਤੇ ਅੱਜ ਯੂਐਨ ਦੀ ਜਿਹੜੀ ਨਵੀਂ ਰਿਪੋਰਟ ਆ ਉਹ ਇਹ ਕਹਿ ਰਹੀ ਆ ਕਹਿੰਦੇ ਵੀ ਫੂਡ ਕ੍ਰਾਈਸਿਸ ਇਸ ਟਾਈਮ ਸਾਰੇ ਹੀ ਜਿਹੜੇ ਪਾਪੂਲੇਸ਼ਨ ਗਰੁੱਪ ਹੈਗੇ ਆ ਜਿਹੜੇ ਤਰ੍ਹਾਂ ਦੀ ਜਨਸੰਖਿਆ ਹੈਗੀ ਆ, ਚਾਹੇ ਛੋਟੀ ਉਮਰ ਦੀ, ਚਾਹੇ ਮੱਧ ਦੇ ਵਿੱਚ ਤੇ ਚਾਹੇ ਵੱਡੀ ਉਮਰ ਦੇ, ਉਹਨਾਂ ਸਾਰਿਆਂ ਨੂੰ ਇਹ ਅਸਰ ਪਾ ਰਿਹਾ ਹੈਗਾ। ਖਾਸ ਕਰਕੇ ਲੈਬਨਾਨ ਨੂੰ ਲੈ ਕੇ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਆ। ਯੂਐਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਵਰਲਡ ਫੂਡ ਪ੍ਰੋਗਰਾਮ ਤੇ ਲੈਬਨਾਨ ਐਗਰੀਕਲਚਰ ਮਿਨਿਸਟਰੀ ਨੇ ਜਿਹੜਾ ਉਹ ਕਿਹਾ 7,25,000 ਲੋਕ ਜਿਹੜੇ ਲੈਬਨਾਨ ਦੇ ਵਿੱਚ ਰਹਿਣ ਵਾਲੇ ਆ ਉਹ ਕਹਿੰਦੇ ਵੀ ਇਸ ਟਾਈਮ ਫੇਜ਼ 3 ਜਾਂ ਉਸ ਤੋਂ ਵੀ ਭੈੜੇ ਲੈਵਲ ਦੀ ਜਿਹੜੀ ਫੂਡ ਇਨਸਿਕਿਉਰਿਟੀ ਆ ਉਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਊਗਾ। ਕਹਿੰਦੇ ਵੀ ਆਲਰੇਡੀ ਆਪਾਂ ਦੇਖਿਆ ਵੀ ਸੀਰੀਆ ਦੇ ਜਿਹੜੇ ਰਿਫਿਊਜੀ 36% ਉਹ ਜਿਹੜੇ ਹੋਏ ਨੇ, ਪੈਲਸਤੀਨ ਤੋਂ ਲੱਖ ਤੋਂ ਵੱਧ ਜਿਹੜੇ ਲੋਕ ਆ ਉਹ 45% ਉਹ ਇਸ ਟਾਈਮ ਰਿਫਿਊਜੀ ਜਿਹੜੇ ਆ ਉਹ ਕ੍ਰਾਈਸਿਸ ਫੇਸ ਦੇ ਵਿੱਚ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਕਹਿੰਦੇ ਵੀ ਨਵੀਂ ਜਿਹੜੀ ਪਾਪੂਲੇਸ਼ਨ ਆ ਸੀਰੀਆ ਤੋਂ 2024 ਤੋਂ ਲਗਾਤਾਰ ਉੱਥੇ ਆ ਰਹੀ ਹੈਗੀ ਆ ਤੇ ਉਹਨਾਂ ਨੂੰ ਵੀ ਇਸ ਫੂਡ ਇਨਸਿਕਿਉਰਿਟੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਜਿਹੜੇ ਪੀਟ ਹੈਗਸੈਥ ਆ ਉਹਨਾਂ ਨੇ ਜਿਹੜੇ ਕਾਂਗਰਸਮੈਨ ਉਹਨਾਂ ਨੂੰ ਸਵਾਲ ਪੁੱਛ ਰਹੇ ਸੀਗੇ ਯੂਐਸ ਦਾ ਜਿਹੜਾ ਮਿਸ਼ਨ ਕੀ ਈਰਾਨ ਦੇ ਉੱਤੇ, ਉਹਨਾਂ ਨੂੰ ਐਡਰੈਸ ਕਰਦੇ ਹੋਏ ਅਕਿਊਜ਼ ਕੀਤਾ, ਦੋਸ਼ ਕੀਤਾ। ਕਹਿੰਦੇ ਵੀ ਜਿਹੜੇ ਹਾਊਸ ਆਰਮਡ ਸਰਵਿਸ ਕਮੇਟੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਹੋਏ ਜਿਹੜੇ ਰਿਪਰੈਜ਼ੈਂਟੇਟਿਵ ਜੌਨ ਗਰਮੰਡੀ ਆ ਜਿਹੜੇ ਡੈਮੋਕ੍ਰੇਟ ਆ ਇੱਥੇ ਯੂਬਾ ਸਿਟੀ ਵਾਲੇ ਇਲਾਕੇ ਤੋਂ, ਉਹਨਾਂ ਨੇ ਜਿਹੜਾ ਉਹ ਸਵਾਲ ਜਿਹੜਾ ਉਹ ਪੁੱਛਿਆ ਸੀ। ਕਹਿੰਦੇ ਵੀ ਇਹ ਸਾਰੀਆਂ ਗੱਲਾਂ ਦੇ ਨਾਲ ਇਸ ਨੂੰ ਕੁਐਗਮਾਇਰ ਦੇ ਵਿੱਚ ਉਹ ਚੇਂਜ ਕਰਨਾ ਜਿਹੜੇ ਉਹ ਚਾਹੁੰਦੇ ਆ। ਹੈਗਸੈਥ ਨੇ ਕਿਹਾ ਵੀ ਇਦਾਂ ਦੇ ਜਿਹੜੀਆਂ ਸਟੇਟਮੈਂਟ ਆ ਇਹ ਰੈਕਲੈਸ ਜਿਹੜੇ ਉਹ ਹੈਗੇ ਆ। ਹੂ ਆਰ ਯੂ ਚੀਅਰਿੰਗ ਫਾਰ? ਇਹ ਸੇਮ ਥਿੰਗ ਚੱਲ ਰਹੀ ਆ ਵੀ ਹੁਣ ਜਿਹੜਾ ਰਾਸ਼ਟਰਵਾਦ ਦਿਖਾਓ, ਇਹਨਾਂ ਦਾ ਇਹ ਮਤਲਬ ਹੈਗਾ ਵੀ ਸਵਾਲ ਵੀ ਜਿਹੜਾ ਉਹ ਸਾਨੂੰ ਤੁਸੀਂ ਨਾ ਕਰੋ। ਜਿਹੜੇ ਪੀਟ ਹੈਗਸੈਥ ਆ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਆ ਉਹ ਉਹਨਾਂ ਨੇ ਜਿਹੜੇ ਇਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਹੁਣ ਦੇ ਰਹੇ ਆ, ਕਹਿੰਦੇ ਵੀ ਸਾਨੂੰ ਸਵਾਲ ਜਿਹੜਾ ਆ ਉਹ ਤੁਸੀਂ ਨਾ ਕਰੋ, ਬਸ ਜਿੱਦਾਂ ਅਸੀਂ ਕਰ ਰਹੇ ਹਾਂ ਉਹ ਸਾਡੀ ਪਿੱਠ ਥਾਪੜੀ ਚੱਲੋ ਤੇ ਬੱਲੇ ਬੱਲੇ ਜਿਹੜੀ ਉਹ ਕਰੀ ਚੱਲੋ। ਤੇ ਕਹਿੰਦੇ ਵੀ ਇਹਦੇ ਨਾਲ ਤੁਹਾਡੇ ਸਵਾਲ ਕਰਨ ਦੇ ਨਾਲ ਜਿਹੜੇ ਮਿਸ਼ਨ ਆ ਉਹ ਅੰਡਰਮਾਈਨ ਹੁੰਦਾ ਹੈਗਾ।